बहुत मेहरबानी अजमल साहब, तुसां अज वेला कढ़िया ते ये बड़ा सोहना ते चंगा आहार है जिहड़ा तुसीं शुरू कीता है इलम वंडणे दा। इहदे विच पंजाब दी गल करिए तो इहदा मुੱਢ जिहड़ा ना जी ढूंढने वास्ते सन वेखना पवेगा कि पंजाब किहड़ी तहजीब दा हिस्सा है। अज तो हज़ारां साल पहलां जिस वेले दुनिया विच तहजीबां फुटियां ने, तहजीबां ज़्यादा दरियावां दे किनारियां ते जी पानी दे नाल या उस वेले दियां मशहूर तहजीबां अज तो 4000 साल मोहरे या 3500 5000 गल करिए तो वादिए नील यानी दरियाए नील के किनारे जी वादी है मिस्र विच, उत्थे तहजीब दरियाए दजला और दरियाए फुरात के दरम्यानी जिहड़ी एक वादी है उसनों आख्या जाता मैसोपोटामिया की तहजीब मौजूदा इराक। उस तो बाद चाइना की येलो रिवर के किनारे जिहड़ी एक आबादकारी हुई वो चाइना की तहजीब है, ईरानी तहजीब है। इस तरह इस बरसगीर विच जनूबी एशिया जिहदा नाम रखी हुआ बाद चो ਇਹਦੇ ਵਿੱਚ ਜਿਹੜੀਆਂ ਤਹਿਜ਼ੀਬਾਂ ਫੁੱਟੀਆਂ ਨੇ ਉਹਨਾਂ ਵਿੱਚ ਮੁੱਢਲੀ ਏ ਇੰਡਸ ਸਿਵਲਾਈਜੇਸ਼ਨ ਜੀ। ਇੰਡਸ ਸਿਵਲਾਈਜੇਸ਼ਨ ਜਿਹੜੀ ਏ ਇਹ ਦਰਿਆ ਜਿਹੜੇ 5 ਦਰਿਆ ਨੇ ਇਹ ਉਹਨਾਂ ਦੇ ਵਿੱਚ ਫੁੱਟੀ ਏ। ਇਹ ਇੰਡਸ ਦਰਿਆ ਦੀ ਵਜ੍ਹਾ ਤੋਂ ਇਹਦੀ ਵੈਲੀ ਦਾ ਨਾਂ ਇੰਡਸ ਸਿਵਲਾਈਜੇਸ਼ਨ ਪੈ ਗਿਆ। ਇਹ ਇੰਡਸ ਔਰ ਉਹਦੇ ਬਾਕੀ ਮਾਵਨ ਜਿਹੜੇ ਦਰਿਆ ਨੇ ਉਹਨਾਂ ਦੀ ਇਜਤਮਾਈ ਵਾਦੀ। ਇਹਦੇ ਤਾਰੀਖੀ ਸ਼ਹਿਰ ਹੜੱਪਾ ਔਰ ਮੋਹਨਜੋਦੜੋ ਨੇ। ਅਸੀਂ ਫਿਰ ਆਖ ਸਕਦੇ ਹਾਂ ਕਿ ਪੰਜਾਬ ਦਾ ਮੁੱਢ ਜਿਹੜਾ ਹੈ ਉਹ 5000 ਸਾਲ ਪਹਿਲਾਂ ਦਾ ਜਦੋਂ ਹੜੱਪਾ ਸ਼ਹਿਰ ਬਣਿਆ। ਇਸ ਤੋਂ ਬਾਅਦ ਬਾਕੀ ਦੂਜੇ ਤਹਿਜ਼ੀਬ ਫਿਰ ਆ ਗਈ ਗੰਧਾਰਾ ਤਹਿਜ਼ੀਬ ਹੈ ਜਿਹਦਾ ਇੱਕ ਟੈਕਸਲਾ ਮਰਕਜ਼ੀ ਸ਼ਹਿਰ ਹੋਇਆ। ਉਸ ਤੋਂ ਬਾਅਦ ਫਿਰ ਗੰਗਾ ਜਮਨਾ ਦੀ ਤਹਿਜ਼ੀਬ ਜਿਹੜੀ ਅੱਜ ਕੱਲ੍ਹ ਭਾਰਤ ਵਿੱਚ। ਅੱਛਾ, ਇਹ ਸ਼ਹਿਰ ਜਿਹੜੇ ਆਬਾਦ ਹੋਏ ਨੇ ਮੋਹਨਜੋਦੜੋ ਹੜੱਪਾ ਸ਼ਹਿਰ ਦੀ ਤਹਿਜ਼ੀਬ ਦਾ ਹੁਣ ਅਸੀਂ ਥੋੜ੍ਹਾ ਜਿਹਾ ਨਾ ਮੁਆਜ਼ਨਾ ਕਰਨਾ ਦੂਜੀਆਂ ਤਹਿਜ਼ੀਬਾਂ ਨਾਲ, ਇੱਕ ਗੱਲ ਆ ਗਈ ਇਹਦੇ ਨਾਲ ਹੀ ਕਿ ਉਸ ਦੀ ਖਾਸੀਅਤ ਇਹ ਆਈ ਕਿ ਇੱਟ ਦੇ ਬੜੇ ਮਕਾਨ ਅਤੇ ਉਸ ਤੋਂ ਇਲਾਵਾ ਉਹ ਇੱਕ ਜਿਹੜਾ ਨਾ ਸਟਰਕਚਰ ਹੈ ਅਜੇ ਵੀ ਉਹ ਖੁਦਾਈ ਹੁੰਦੀ ਹੈ ਨਾ, ਮਤਲਬ ਜਾਂਦੇ ਨੇ ਇੰਜੀਨੀਅਰ ਵਗੈਰਾ ਜਿਓਲੋਜਿਸਟ ਉਹ ਵੇਖ ਰਹੇ ਨੇ ਕਿ ਜਿਹੜਾ ਉਹ ਨਕਸ਼ਾ ਬਣਿਆ ਮਕਾਨ ਜਿਵੇਂ ਬਣੇ ਨੇ, ਗਲੀਆਂ ਬਾਜ਼ਾਰ ਜਿਸ ਤਰ੍ਹਾਂ ਨੇ, ਵਾਸ਼ਰੂਮ ਨੇ, ਕਿਚਨ ਜਿਆ ਉਹ ਯਾਨੀ ਉਸ ਵੇਲੇ ਵੀ ਅੱਜ ਤੋਂ 4-5000 ਸਾਲ ਪਹਿਲਾਂ ਵੀ ਇੱਥੋਂ ਦੇ ਬੰਦੇ ਬੜੇ ਐਡਵਾਂਸ ਆ। ਉਸ ਤੋਂ ਬਾਅਦ ਤਜਾਰਤ, ਦਰਿਆਵਾਂ ਦੀ ਰਾਹੀਂ ਤਜਾਰਤ ਕਰਨੀ ਦੁਨੀਆ ਨਾਲ, ਫਿਰ ਜ਼ਰਾਅਤ, ਇਹ ਚੀਜ਼ਾਂ ਇਸ ਤਹਿਜ਼ੀਬ ਦੀ ਖੂਬੀ ਆਈ। ਉਸੇ ਤਹਿਜ਼ੀਬ ਦੇ ਮੁਖਤਲਿਫ ਨਾਂ ਰਖੀਂਦੇ ਰਹੇ ਜਿਵੇਂ ਕਿ ਈਰਾਨੀਆਂ ਇਸ ਨੂੰ ਆਖਿਆ ਹਫਤਿੰਦੂ, ਸੱਤ ਦਰਿਆ। ਇਹਨਾਂ ਸੰਸਕ੍ਰਿਤ 'ਚ ਉਹਦਾ ਨਾਂ ਹੈ ਸਪਤ ਸੰਧੂ, 7 ਪਾਣੀ। ਯੂਨਾਨੀਆਂ ਦਾ ਨਾਂ ਰੱਖਿਆ ਆਪਣਾ ਇੰਡੋ। ਅੱਛਾ, ਉਸ ਦਾ ਵੀ ਮਤਲਬ ਪਾਣੀ। ਇਸੇ ਤੋਂ ਹੀ ਲਫ਼ਜ਼ ਵਿਗੜ ਕੇ ਹਿੰਦੂ ਵੀ ਬਣਿਆ, ਇਸੇ ਤੋਂ ਹੀ ਇੰਡਸ ਇਹਦਾ ਦਰਿਆ ਦਾ ਨਾਂ ਪਿਆ, ਫਿਰ ਸਿੰਧ ਵੀ ਬਣਿਆ। ਅੱਛਾ ਆਪਣਾ ਅਖਤਰ ਸਾਹਿਬ, ਤੁਸੀਂ ਇੱਥੇ ਬੜੀ ਇੱਕ ਜ਼ਬਰਦਸਤ ਜਿਹੜੀ ਹੈ, ਕਿਉਂਕਿ ਸਾਡੀ ਨਵੀਂ ਨਸਲ ਸਾਰੀ ਇਹ ਜਾਣਦੀ ਕਿ 5 ਦਰਿਆਵਾਂ ਦੀ ਧਰਤੀ ਜਿਹੜੀ ਹੈ ਉਹ ਪੰਜਾਬ ਹੈ ਜੀ, ਪਰ ਤੁਸੀਂ ਅੱਜ ਤਾਰੀਖੀ ਹਵਾਲੇ ਨਾਲ ਦੱਸਿਆ ਕਿ ਇਹ ਆਪਣਾ ਸਪਤ ਸੰਧੂ ਦੇ ਨਾਂ ਤੋਂ ਇਹਦੀ ਸ਼ੁਰੂਆਤ 7 ਪਾਣੀਆਂ ਤੋਂ ਹੈ ਜੀ। ਉਹਦੇ ਵਿੱਚ ਇਸ ਤਰ੍ਹਾਂ ਹੁਣ ਤੁਸੀਂ ਫਰਮਾਓ ਕਿ 7 ਪਾਣੀ ਜਿਹੜੇ ਨੇ 5 ਪਾਣੀਆਂ 'ਚ ਕਿਵੇਂ ਤਬਦੀਲ? ਜੀ, ਮੈਂ ਉਹਦੇ ਵਿੱਚ ਇਹ ਗੁਜ਼ਾਰਿਸ਼ ਕਰਾਂ ਕਿ ਦਰਿਆ 5 ਨੇ। 2 ਦਰਿਆ ਜਿਹੜੇ ਨੇ ਨਾ ਬਿਆਸ ਔਰ ਦਰਿਆਏ ਘਾਘਰਾ, ਦਰਿਆਏ ਸਰਸਵਤੀ ਵੀ ਉਹਨਾਂ ਆਖਿਆ ਜਾਂਦਾ, ਹਾਕੜਾ ਵੀ ਉਹਨਾਂ ਆਖਿਆ ਜਾਂਦਾ। ਉਹ ਦਰਿਆ ਡੈਡ ਹੋ ਗਿਆ। ਬਿਆਸ ਵੀ ਇੱਕ ਮਾਵਨ ਦਰਿਆ ਸੀ ਗਿਣਦੇ ਹਾਂ। ਬਾਕੀ ਨੇ 5 ਦਰਿਆ ਰਾਵੀ, ਸਤਲੁਜ, ਚਨਾਬ, ਜਿਹਲਮ, ਜਿਹੜੇ ਕਿ ਬਾਕਾਇਦਾ ਦਰਿਆ ਜਾਂ ਸਿੰਧ ਜਾਂ ਪੰਜਾਬ, ਇਸ ਦਾ ਜੋ ਵੀ ਨਾਂ ਖਲੋ, ਇੰਡਸ ਦਾ ਕਈ ਨਾਂ ਇਹਦੇ ਰਹਿ ਚੁੱਕੇ ਨੇ। ਅੱਛਾ, ਇਹ ਦਰਿਆਵਾਂ ਉਹਨਾਂ 2 ਨੂੰ ਵੀ ਕਾਊਂਟ ਕਰ ਲਈਏ ਤਾਂ 7 ਹੋ ਗਏ, ਤੇ ਨਹੀਂ ਤਾਂ 5 ਨੇ। ਅੱਛਾ, ਯੂਨਾਨੀਆਂ ਇਸ ਜਗ੍ਹਾ ਨੂੰ ਪੈਂਟੋਪੋਟਾਮੀਆ ਵੀ ਆਖਿਆ। ਉਹ ਮੈਸੋਪੋਟਾਮੀਆ ਤੇ ਇਹ ਪੈਂਟੋਪੋਟਾਮੀਆ। ਪੈਂਟੋ ਕੀ ਹੈ 5 ਤੇ ਪੋਟਾਮੀਆ ਪਾਣੀ।
ਪੰਜ ਪਾਣੀ ਉਹਨਾਂ ਨੇ ਆਖੇ ਨੇ ਅੱਜ ਤੋਂ 2000 ਸਾਲ ਜੀ 2400 ਸਾਲ ਕਬਲ ਇਸ ਨੂੰ ਪੰਜ ਪਾਣੀ ਆਖ ਗਿਆ। ਤੇ ਪੰਜਾਬ ਵੀ ਤਾਂ ਪੰਜ ਪਾਣੀ ਹੈ ਨਾ। ਇਸੇ ਉਹ ਲਫ਼ਜ਼ ਦੀ ਹੌਲੀ ਹੌਲੀ ਵਜ਼ਾਤ ਹੁੰਦੀ ਗਈ, ਤਬਦੀਲੀ ਆਉਂਦੀ ਗਈ। 1333 ਈਸਵੀ ਵਿੱਚ ਨਾ ਇਬਨ ਬਤੂਤਾ ਮਸ਼ਹੂਰ ਮਰਾਕਸ਼ ਜਿਹੜਾ ਇੱਕ ਸਿਆਹ ਹੈ, ਉਹ ਜਦੋਂ ਇਸ ਖਿੱਤੇ 'ਚ ਆਇਆ ਨਾ, ਉਹ ਲਿਖਦਾ ਹੈ ਕਿ ਜਦੋਂ ਸਾਡਾ ਗੁਜ਼ਰ ਦਰਿਆਏ ਪੰਜਾਬ ਤੋਂ ਹੋਇਆ, ਦਰਿਆਏ ਪੰਜਾਬ ਤੋਂ ਮੁਰਾਦ ਉਸ ਲਿਆ ਇਹ ਇੰਡਸ ਰਿਵਰ ਜਿਹਦਾ ਹੁਣ ਨਾਂ ਦਰਿਆ ਸਿੰਧ ਵੀ ਹੈ, ਅਟਕ ਵਾਲਾ ਦਰਿਆ ਵੀ ਆਉਂਦੇ ਨੇ, ਇਸ ਨੂੰ ਦਰਿਆ ਪੰਜਾਬ ਆਖਿਆ। ਦਰਿਆ ਪੰਜਾਬ ਜਾਂ ਉਸ ਦਰਿਆ ਦੀ ਵਾਦੀ ਔਰ ਉਸ ਜਗ੍ਹਾ ਦਾ ਵੀ ਨਾਂ ਫਿਰ ਪੰਜਾਬ ਲਿਖਿਆ 1333 ਈਸਵੀ। ਅਤੇ ਇਹ ਉਹਦੀ ਜ਼ਰਾ ਖਲੋ ਇੱਕ ਡਿਵੈਲਪਡ ਸ਼ਕਲ ਹੋ ਗਈ ਉਸ ਨਾਂ ਦੀ। ਅਤੇ ਬਾਕੀ ਇੱਥੋਂ ਦੀ ਜਿਹੜੀ ਆਬਾਦਕਾਰੀ ਹੈ, ਇਸ ਤਹਿਜ਼ੀਬ ਦੀ, ਇਸ ਧਰਤੀ ਦੀ ਤਾਰੀਖ ਜਿਹੜੀ ਹੈ ਉਹ 5000 ਸਾਲ ਪਹਿਲਾਂ ਦੀ ਹੈ। ਠੀਕ ਹੈ ਜੀ। ਨਾਜ਼ਰੀਨ ਸਾਮੀਨ, ਅੱਜ ਅਸੀਂ ਜਨਾਬ ਅਖਤਰ ਅਲੀ ਵੜਾਈ ਸਾਹਿਬ ਕੋਲੋਂ ਪੰਜਾਬ ਲਫ਼ਜ਼ ਦੀ ਜਿਹੜੀ ਬੁਨਿਆਦ ਹੈ, ਪੰਜਾਬ ਜਿਹੜਾ ਇਲਾਕਾ ਹੈ, ਇਸ ਦੀ ਬੁਨਿਆਦ ਕਦੋਂ ਤੋਂ ਹੈ, ਕਿਵੇਂ ਦਰਿਆਵਾਂ ਦੇ ਨਾਲ ਇਹ ਆਬਾਦਕਾਰੀ ਹੋ ਕੇ ਤੇ ਦਰਿਆਵਾਂ ਨਾਲ ਇਹ ਧਰਤੀ ਮਨਸੂਬ ਹੋਈ। ਅੱਜ ਦੇ ਪ੍ਰੋਗਰਾਮ ਵਿੱਚ ਅਸਾਂ ਇਹਨਾਂ ਕੋਲੋਂ ਇਹ ਬੜੇ ਤਫਸੀਲ ਨਾਲ ਉਹਨਾਂ ਸਾਨੂੰ ਸਮਝਾਇਆ। ਤਾਰੀਖ ਦੇ ਖੋਜਕਾਰ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਇਹ ਬੜੀ ਕੀਮਤੀ ਮਾਲੂਮਾਤ ਹੈ। ਇਨਸ਼ਾਅੱਲਾ ਅਗਲੇ ਵਿਲਾਗ ਵਿੱਚ, ਅਗਲੀ ਗੱਲਬਾਤ ਵਿੱਚ ਅਸੀਂ ਪੰਜਾਬੀ ਬੋਲੀ ਦੀ ਸ਼ੁਰੂਆਤ 'ਤੇ ਗੱਲ ਕਰਾਂਗੇ। ਬਹੁਤ ਸ਼ੁਕਰੀਆ ਜੀ, ਰੱਬ ਰਾਖਾ।